ਆ ਗਏ ਆ ਤੇ ਪੂਰਾ ਪੂਰਾ ਗਾ ਪਾ ਗਏ ਆ। ਪੰਜਾਬੀ ਰੇਡੀਓ USA ਤੇ ਹਾਸੇ ਚਾਰੇ ਪਾਸੇ। ਵੈਲਕਮ। ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਤੁਹਾਡਾ? ਆ ਗਏ ਆ ਜੀ, ਆ ਗਏ ਆ ਹਾਸੇ ਚਾਰੇ ਪਾਸੇ ਵਿੱਚ ਪੰਜਾਬੀ ਰੇਡੀਓ USA ਤੇ। ਹਾਂਜੀ ਹਰਮਨ ਕਿੱਦਾਂ? ਮੈਂ ਠੀਕ ਆ ਤਾਇਆ ਸਿਆ, ਹਾਊ ਆਰ ਯੂ? ਆਮ ਫਾਈਨ। ਮੈਂ ਸਰ ਟੀਕਾ ਲਵਾ ਲਿਆ, ਤੂੰ ਵੈਕਸੀਨ ਲਵਾ ਲਈ ਹੈ? ਤੇਰੀ ਬਾਂਹ ਦਾ ਕੀ ਹਾਲ ਹੈ? ਤਾਂ ਦੁਖਦੀ ਆ। ਦੁੱਖ ਦੀ ਤੇ ਹੁੰਦੀ ਹੈ, ਚਲੋ ਮਾੜੀ ਜੀ, ਪਰ ਇੱਕ ਤੇ ਕਹਿੰਦੇ ਨੇ ਕਿ ਵੈਕਸੀਨ ਹੈ ਜ਼ਰੂਰੀ ਨਾ ਕਿ ਮਜਬੂਰੀ। ਹਾਂ ਹੁਣ ਮੈਂ ਵੀ ਲਵਾਉਣ ਜਾਣੀ ਹੈ। ਦਵਾਈ ਵੀ ਕੜਾਈ ਵੀ ਹਾਂ, ਇੰਡੀਆ ਚ ਐ ਕਹਿੰਦੇ। ਆਹ ਏਦਾਂ ਕਹਿੰਦੇ ਹੈਗੇ, ਪਰ ਮੈਂ ਵੀ ਸੋਚਦਾ ਮੈਂ ਵੀ ਲਵਾ ਲਵਾਂ। ਲਵਾ ਲਾ ਤਾਇਆ, ਲਵਾਇਆ ਹੈ ਨਾ? ਕਿਉਂਕਿ ਪਹਿਲਾਂ ਤਾਂ ਮੈਂ ਝੂਠ ਬੋਲਿਆ ਸੀ, ਮੈਂ ਲਵਾ ਲਈ, ਮੈਂ ਲਵਾਈ ਨਹੀਂ ਸੀ, ਮੈਨੂੰ ਪਤਾ ਸੀ। ਹੈ ਨਾ? ਤੇ ਹੁਣ ਤੂੰ ਲਵਾ ਲਈ, ਮੈਂ ਕਿਹਾ ਮੈਂ ਵੀ ਲਵਾਉਣ ਨਾ ਜਾ ਕੇ। ਤਾਇਆ ਲਵਾ ਲਾ, ਨਾਲੇ ਫੇਰ ਵੀ ਮਤਲਬ ਮੈਨੂੰ ਹੋਰ ਵਿਸ਼ਵਾਸ ਹੋ ਜਾਊਗਾ ਕਿ ਵੈਕਸੀਨ ਅੱਛੀ ਆ। ਆਹ ਨਾਲੇ ਬਾਈਡਨ ਦਾ ਮੇਰੇ ਘਰ ਦਾ ਕੰਮ ਹੈਗਾ, ਮੈਨੂੰ ਗੱਲ ਥੋੜੀ ਲਾਊਗਾ। ਨਾਲੇ ਵੈਸੇ ਵੀ ਤਾਇਆ ਤਾਂ ਬਾਅਦ ਚ ਹੀ ਪਤਾ ਲੱਗੂਗਾ, ਮਤਲਬ ਕਹਿੰਦੇ ਬੋਡੀ ਟੂ ਬੋਡੀ ਡਿਪੈਂਡ ਕਰਦਾ। ਬੋਡੀ ਟੂ ਬੋਡੀ ਮੇਰੀ ਤੇ ਬੜੀ ਵਧੀਆ ਬੋਡੀ ਹੈਗੀ, ਮੈਂ ਤਾਂ ਸਰਿੰਜਾਂ ਵਿੰਗੀਆਂ ਕੱਢ ਦਵਾਂ। ਹੈ ਤਾਂ ਮਸਕੂਲਰ ਬੋਡੀ ਆਈ ਹੈ। ਓ ਮਾਈ ਗॉड। ਫਿਲਹਾਲ ਆ ਗਏ ਆ। ਹੋ ਕਿੱਦਾਂ ਜੀ, ਕੀ ਹਾਲ ਚਾਲ? ਬੈਠੇ ਬੈਠੇ ਮੈਂ ਕਿਹਾ ਮੇਰੇ ਗੱਲ ਹੋ ਗਏ ਲਾਲ। ਕਿਉਂ ਹੋ ਗਏ ਭਲਾ ਲਾਲ? ਕਿਉਂ ਹੋ ਗਏ? ਅੱਜ ਮੈਂ ਟੋਮਾਟੀਮਾ ਖਾਦਾ। ਕੀ ਖਾਦਾ? ਟਮਾਟਰ। ਟੋਮਾਟੀਮਾ। ਇਹ ਕਹਿੰਦੇ ਨੇ ਕਿ ਉਧਰ ਯੂਰਪ ਵਾਲੀ ਸਾਈਡ ਨਾ ਇੱਕ ਫੈਸਟੀਵਲ ਮਨਾਉਂਦੇ ਆ, ਟੋਮਾਟੀਮਾ ਫੈਸਟੀਵਲ। ਅੱਛਾ। ਇਹਦੇ ਚ ਕੀ ਕਰਦੇ ਹੈਗੇ ਨੇ ਕਿ ਜਿਵੇਂ ਆਪਾਂ ਹੋਲੀ ਨਹੀਂ ਖੇਲਦੇ, ਉਹਦੇ ਚ ਉਹ ਨਾ ਟਮਾਟਰਾਂ ਦੀ ਹੋਲੀ ਖੇਲਦੇ ਆ। ਹਾਏ ਹਾਏ। ਟਮਾਟਰ ਛਿੱਲ ਕੇ ਉਹ ਮਾਰਨੇ ਆ ਲੱਕ ਛੇਕਾ। ਤੇ ਪਹਿਲਾ ਰੂਲ ਹੈ ਛਿੱਲ ਕੇ ਮਾਰਨੇ, ਛਿੱਲ ਕੇ ਨਹੀਂ ਮਾਰੋਗੇ, ਓਦਾਂ ਮਾਰੋਗੇ ਤਾਂ ਫਿਰ ਨਿਸ਼ਾਨ ਪੈ ਜਾਏਗਾ। ਫਿਰ ਮੰਨ ਲੈ ਤੂੰ ਬਿਨਾ ਛਿੱਲੇ ਮੇਰੇ ਟਮਾਟਰ ਮਾਰਤਾ। ਪਰ ਤਾਇਆ ਛਿੱਲ ਕੇ ਨਾ ਕੰਡਿਆਂ ਦੀ ਹੁੰਦੀ ਹੈ, ਮਾਰਤਾ ਤੇ ਮਾਰਤਾ। ਨਹੀਂ, ਫਿਰ ਜਦੋਂ ਛਿੱਲ ਕੇ ਮਾਰੋਗੇ ਨਾ ਤੇ ਥੋੜੇ ਸੌਫਟ ਹੋ ਜਾਂਦੇ ਆ, ਫਿਰ ਪਿਚਕ ਜਾਂਦੇ ਨੇ। ਪਿਚਕ ਜਾਂਦੇ ਆ। ਜੇ ਓਦਾਂ ਮਾਰ ਦੋਗੇ ਫਿਰ ਸਾਰੇ ਮੇਰੇ ਵਾਂਗੂ ਕਹਿਣਗੇ ਹਾਂ ਮੇਰੇ ਬੜੀ ਪੀੜ ਹੋਈ। ਓਹੋ ਹਾਂ, ਹਾਂ। ਟੋਮਾਟੀਮਾ ਏਦਾਂ ਹੀ ਕੁਝ ਕਹਿੰਦੇ ਟੋਮਾਟੀਮਾ ਫੈਸਟੀਵਲ। ਜੋ ਵੀ ਸੀਗਾ ਉਹ ਖੇਡ ਕੇ ਤਾਇਆ ਜੀ ਆਏ ਨੇ ਹਾਸੇ ਚਾਰੇ। ਨਹੀਂ, ਮੈਂ ਖੇਡ ਕੇ ਨਹੀਂ ਆਇਆ, ਮੈਂ ਵੇਖ ਕੇ ਟੋਮਾਟੀਮਾ ਦੇ ਫੈਸਟੀਵਲ ਹੈ। ਮੈਂ ਟਮਾਟਰ ਤੋਂ ਮੈਂ ਟੋਮਾਟੀਮਾ ਕਹਿੰਦਾ, ਮੈਂ ਟਮਾਟਰ ਖਾ ਕੇ ਆਇਆ ਵਾਂ। ਤਾਇਆ ਦੈਟਸ ਵਾਈ ਯੂ ਆਰ ਗਲੋਇੰਗ। ਯੈਸ ਗਲੋਇੰਗ। Oh ਹਾਂ my God। ਪਰ ਜ਼ਿਆਦਾ ਨਾ ਖਾਇਓ, ਕਹਿੰਦੇ ਪਤਲੀ ਹੋ ਜਾਂਦੀ ਹੈ। ਮੈਨੂੰ ਪਤਾ ਕੀ ਲੱਗਾ ਸੀ, ਹਾਂ। ਸ਼ਾਇਦ ਤਾਈ ਨੇ ਤੇਰੇ ਨਾਲ ਹੱਥਾਂ ਨਾਲ ਟੋਮਾਟੀਮਾ ਖੇਡਿਆ। ਤੂੰ ਸਾਡੀ ਡੈਂਗੜ ਕਰਾਂਗੇ। ਕਿਹਾ ਜੀ ਕਿੱਦਾਂ, ਕੀ ਹਾਲ ਚਾਲ ਹੈ? ਅੱਜ ਫੇਰ ਕਿੱਥੇ ਚੱਲਾ ਏ ਮੋਰ ਤੂੰ ਬਣ ਕੇ, ਮੋਰ ਤੂੰ ਬਣ ਕੇ। ਹਾਏ ਮੇਰਾ ਮੋਰ ਕਿਉਂ ਬਣਵਾਈ ਜਾਨੀ, ਮੈਂ ਕੀ ਕੀਤਾ? ਉਹ ਨਹੀਂ ਤਾਇਆ ਗਾਣਾ ਸੀ ਨਾ, ਅੱਜ ਫਿਰ ਕਿੱਥੇ ਚੱਲੀਆਂ ਮੋਰਨੀ ਬਣ ਕੇ, ਮੋਰਨੀ ਬਣ ਕੇ। ਤੇ ਮੈਂ ਤਾਈ ਨੇ ਗਾਇਆ ਇਹ। ਉਸ ਦੇ ਵਿੱਚ ਉਹ ਕੁੜੀ ਨੇ ਲਹਿੰਗਾ ਪਾਇਆ, ਹਾਂ ਨਾ ਉਹਨੇ ਸਿਰ ਤੇ ਮੋਰ ਖੰਭ ਲਾਈ, ਨਾ ਕੁਛ। ਮੋਰਨੀ ਕਿੱਥੋਂ ਲੱਗ ਰਹੀ ਆ? ਹੁਣ ਤੂੰ ਕੀ ਕਹਿਣਾ ਵੀ ਪਤਾ ਕੁੜੀ ਮੋਰਨੀ ਵਾਂਗੂ ਪਹਿਲਾਂ ਪਾਉਂਦੀ ਤੁਰੀ ਫਿਰੇ। ਮੋਰਨੀ ਤਾਂ ਆਈ ਹੈ ਨਾ। ਹੁਣ ਦੇਖੋ ਜੇ ਕੁੜੀ ਦਹਾੜ ਰਹੀ ਹੈ ਫਿਰ ਕਹਾਂਗੇ ਉਹ ਸਾਡੀ ਸ਼ੇਰਨੀ ਹੈ। ਨਹੀਂ ਤਾਂ ਫੇਰ ਤਾਂ ਗਾਣਾ ਬਣੇਗਾ ਵੀ ਮੋਰਨੀ ਬਾਗਾ ਮਾਂ ਬੋਲੇ ਆਧੀ ਰਾਤ ਮਾਂ। ਤੇ ਉਹ ਚ ਫਿਰ ਮੋਰ ਵੀ ਦਿਖਾਇਆ ਨਾ ਉਹਨੇ, ਮੋਰਨੀ ਬਾਗਾ ਮੈਂ ਬੋਲੇ ਆਜੀ ਰਾਤ ਮੈਂ। ਅੱਛਾ, ਮੇਰੇ ਸਾਹਮਣੇ ਦਿਖਾਇਆ ਸੀਗਾ। ਪਤਾ ਨਹੀਂ ਮੈਨੂੰ ਪਰ ਨਹੀਂ ਉਹਨੇ ਯਾਦ। ਮੋਰਨੀ ਦੀ ਗੱਲ ਕੀਤੀ ਹੈ, ਜੋ ਕਹਿੰਦੀ ਵੀ ਮੋਰਨੀ ਕਿੱਥੇ ਚੱਲਣੀ ਹੈ ਬਣ ਕੇ। ਹਾਂ ਫਿਰ ਕੁੜੀ ਮੋਰਨੀ ਕਿੱਥੋਂ? ਗਿੰਡੀ ਜੀ ਕੁੜੀ ਹੀਲੋ ਨੇ ਪਾਈ ਹੈ, ਉਹਦੀ ਮੇਕਿੰਗ ਮੈਂ ਦੇਖੀ, ਗਾਣੇ ਦੀ ਡਿੱਗ ਪਿੱਛੇ 2 ਵਾਰ ਨਾ। ਤਾਇਆ ਹੁਣ ਮੋਰਨੀ ਕਦੋਂ, ਮਤਲਬ ਅਸਲੀ ਚ ਮੋਰਨੀ ਕਿਹੜਾ 6-6 ਫੁੱਟ ਲੰਬੀ ਹੁੰਦੀ ਹੈ, ਨਿੱਕੀ ਜੀ ਹੁੰਦੀ ਹੈ। ਤੇ ਖੰਭ ਤੇ ਹੁੰਦੇ ਨਾ ਤੇ ਤੂੰ ਮੋਰਨੀ ਵਾਲਾ ਕਿ ਸਾਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ, ਤੁਹਾਡਾ ਆਪਣਾ ਪੰਜਾਬੀ ਰੇਡੀਓ USA, ਧੜਕਦੇ ਦਿਲਾਂ ਦੇ ਨਾਲ। ਤਾਇਆ ਸੱਚ ਇੱਕ ਗੱਲ ਤੈਨੂੰ ਦੱਸਾਂ, ਆਹੋ। ਉਹਨੇ ਤੂੰ ਵੈਕਸੀਨੇਸ਼ਨ ਦੀ ਗੱਲ ਕੀਤੀ ਸੀ। ਹਾਂ ਇੱਕ ਤਾਂ ਮਤਲਬ ਸਾਰਿਆਂ ਨੂੰ ਇਹ ਬੇਨਤੀ ਕੀਤੀ ਗਈ ਆ ਇੰਡੀਆ ਦੇ ਵਿੱਚ, ਤੈਨੂੰ ਪਤਾ ਹੈ ਕੀ ਭਲਾ? ਸਰਕਾਰਾਂ ਦੇ ਵੱਲੋਂ ਕਿ ਜਿਹੜਾ ਤੁਹਾਡਾ ਵੈਕਸੀਨੇਸ਼ਨ ਦਾ ਸਰਟੀਫਿਕੇਟ ਆ, ਆਹੋ। ਉਹਨੂੰ ਕਿਤੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਜਨਤਕ ਨਾ ਕਰੋ। ਹਾਂ ਮੈਂ ਪੜਿਆ ਸੀਗਾ, ਕਹਿੰਦੇ ਉਹ ਚ ਬਾਰਕੋਡ ਬਣਿਆ ਹੁੰਦਾ, ਉਹਨੂੰ ਸਕੈਨ ਕਰਕੇ ਤੁਹਾਡੀ ਨਿੱਜੀ ਜਾਣਕਾਰੀਆਂ ਦਾ ਮੈਂ ਕਹਿੰਦੇ ਜੀ ਉਹ ਗਲਤ ਯੂਜ਼ ਹੋ ਸਕਦਾ। ਹਾਂ ਤਾਇਆ, ਜਿਹੜੇ ਤੁਹਾਡੇ ਖਾਤੇ ਖਾਲੀ ਰਹਿੰਦੇ ਆ, ਜੇ ਕਿਤੇ ਮਾਰੇ ਮੋੜ ਭਰੇ ਹੈਗੇ ਆ, ਮੋਦੀ ਸਾਹਿਬ ਨੇ ਕੋਈ ਪੈਨਸ਼ਨ ਪਾਈ ਆ, ਕੋਈ ਭੱਟਾ ਪਾਇਆ, ਉਹ ਚੋਰੀ ਹੋ ਸਕਦਾ। ਆ ਜਿਹੜਾ ਜੋਕ ਬਾਅਦ ਚ ਸੁਣਾਇਆ ਨਾ ਤਾਇਆ, ਤੂੰ ਸੱਚੀ ਮੱਖੀਆਂ ਦੇੜ ਕੇ ਮੈਂ ਨਾ ਸੱਚੀ ਸੋਚਦਾ ਵਾਂ ਕਿ ਪੰਜਾਬ ਸਰਕਾਰ ਦਾ ਐਲਾਨ ਵੱਡੇ ਹੋਰਡਿੰਗ ਲੱਗੇ ਹੋਏ ਆ, ਕੈਪਟਨ ਸਾਹਿਬ ਦੀ ਫੋਟੋ ਉੱਤੇ ਮਿਸ਼ਨ ਫਤਿਹ ਤੇ ਨਾਲ ਲਿਖਿਆ 1500 ਮਹੀਨਾ ਕੀਤੀ ਬੁਢਾਪਾ ਪੈਨਸ਼ਨ। ਮੈਨੂੰ ਦੱਸੋ 1500 ਰੁਪਏ ਮਹੀਨਾ ਕੱਢਣਾ ਕਿੱਦਾਂ ਹੁੰਦਾ, ਕਿੱਦਾਂ ਨਿਕਲਦਾ? ਨਾਲੇ ਸਭ ਤੋਂ ਵੱਡੀ ਚੀਜ਼ ਹੈ ਜੇ ਜਵਾਨੀ ਹੋਈ ਕਰਨਾ ਸੀ, ਬੰਦਾ 15000 ਤਾਂ ਕਵੇ। ਮੈਂ ਉਹੀ ਕਹਿ ਰਿਹਾ ਵਾਂ, ਇਹ ਨਾ ਮੇਰੀ ਸੁਣੋ ਗੱਲ, ਇਹ 1500 ਰੁਪਏ ਪੈਨਸ਼ਨ ਲੈਣ ਤੋਂ ਕਿੱਦਾਂ ਚੰਗਾ ਹੈਗਾ। ਅੱਛਾ ਇੱਕ ਬੰਦੇ ਨੇ ਵੈਕਸੀਨ ਲਵਾਈ,
ਤੇ ਉਹ ਦਾਵਾ ਕਰਦਾ ਪਿਆ ਕਿ ਵੈਕਸੀਨ ਲਵਾਉਣ ਤੋਂ ਬਾਅਦ ਉਹਦਾ ਸਰੀਰ ਚੁੰਬਕ ਬਣ ਗਿਆ ਤੇ ਚੀਜ਼ਾਂ ਚਿੰਬੜੀ ਜਾ ਰਹੀਆਂ ਨੇ। ਹਾਂ ਤਾਇਆ ਮੈਂ ਵੀ ਵੀਡੀਓ ਵੇਖੀ, ਉਹ ਬੰਦਾ ਕਹਿੰਦਾ ਹੈ ਕਿ ਮੈਨੂੰ ਨਾ ਭਾਂਡੇ ਹੋਰ ਚੀਜ਼ਾਂ ਜਿਹੜੀਆਂ ਉਹ ਚਿੰਬੜਨ ਲੱਗ ਗਈਆਂ ਜਦੋਂ ਦਾ ਮੈਂ ਟੀਕਾ ਲਵਾਇਆ। ਅੱਛਾ, ਮਤਲਬ ਕਿ ਟੀਕੇ ਤੋਂ ਪਹਿਲਾਂ ਉਹਨੂੰ ਵੱਜਦੀਆਂ ਹੁੰਦੀਆਂ ਸੀਗੀਆਂ ਜਨਾਨੀ ਕੋਲ, ਹੁਣ ਚਿੰਬੜਨ ਲੱਗ ਗਈਆਂ ਨੇ। ਏਦਾਂ ਦੇ ਬੰਦੇ ਨੂੰ ਪਤਾ ਕੀ ਕਰੋ, ਉਹਨੂੰ ਕਹੇ ਜੇ ਤੂੰ ਬਹੁਤਾ ਆਇਰਨ ਮੈਨ ਬਣ ਗਿਆ ਨਾ, ਇਹਨੂੰ ਨਾ ਮਹੱਲੇ ਦੇ ਟਰਾਂਸਫਾਰਮਰ ਦੇ ਕੋਲ ਲੈ ਕੇ ਜਾਓ। ਕਿਉਂ? ਨਹੀਂ, ਜੇ ਬਾਕੀ ਚੁੰਬਕ ਹੈਗਾ ਵਿੱਚ ਉਹਦੀ ਬੋਡੀ 'ਚ ਤਾਂ ਫਿਰ ਉਹ ਟਰਾਂਸਫਾਰਮਰ ਦੇ ਵਿੱਚ ਚਿਪਕ ਕੇ ਦਿਖਾਊਗਾ। ਤਾਇਆ ਹੈ ਕਿਸੇ ਦਾ ਮਜ਼ਾਕ ਨਹੀਂ ਉਡਾਈਦਾ। ਮੈਂ ਮਜ਼ਾਕ ਨਹੀਂ ਉਡਾਉਂਦਾ, ਮੈਨੂੰ ਪਤਾ ਨਹੀਂ ਕਿਉਂ ਲੱਗਦਾ ਹੈਗਾ ਕਿ ਵੀਡੀਓਜ਼ ਤੇ ਵਿਊਜ਼ ਲੈਣ ਲਈ, ਫੇਮਸ ਹੋਣ ਲਈ ਲੋਕੀ ਕਿਸੇ ਵੀ ਹੱਥ ਤੇ ਗਿਰਦੇ ਆ। ਗੱਲ ਉਹ ਬੰਦੇ ਸਹੀ ਦੀ ਮੈਂ ਹੈ। ਵੇਖੀ ਵੀਡੀਓ ਹੈ, ਗੋਡੇ ਗੋਡੇ ਉਹਦੀ ਬਾਹ ਤੇ ਬਾਲ ਆਏ ਆ, ਹਾਂ। ਹੈ ਪਸੀਨਾ ਗੋਡੇ ਗੋਡੇ ਆਉਂਦਾ ਜਿੱਥੇ ਬਾਲ ਹੋਣ, ਉੱਥੇ ਹੁਣ ਚਿਪਕਣਾ ਹੀ ਹੈ ਸਾਰਾ ਕੁਝ। ਚਲ ਕੋਈ ਗੱਲ ਨਹੀਂ ਤਾਇਆ ਸਿਆ, ਹੈ ਬਾਕੀ ਗੱਲ ਹੈਗੀ ਏਦਾਂ ਕਿ ਕਿੱਦਾਂ? ਉਧਰ ਹੋਰ ਦਾਅਵੇ ਵੀ ਹੋਣ ਲੱਗ ਗਏ ਨੇ। ਕੀ ਭਲਾ ਲੈ ਇੱਕ ਮੈਂ ਪੜਿਆ? CISR ਦਾ ਇੱਕ ਦਾਅਵਾ ਹੈ। ਅੱਛਾ, ਉਹਨਾਂ ਨੇ ਇੱਕ ਖੋਜ ਕੀਤੀ ਹੈ। ਕੀ ਕੀਤੀ? ਕਹਿੰਦੇ ਵਾਇਰਸ ਨੂੰ ਰੋਕਣ ਦੇ ਵਿੱਚ ਹੈ 57% ਦੀ ਅੱਛਾ, ਮਦਦਗਾਰ ਹੈ ਵੈਲਵੇਟ ਲੀਫ ਬੂਟੇ ਦਾ ਰਸ। ਇਹ ਕਿਹੜਾ ਬੂਟਾ ਹੋਇਆ ਹੁਣ? ਵੈਲਵਟ ਸ਼ਲੀਲ ਦਾ ਬੂਟਾ? ਹਾਂ, ਸ਼ਨੀਲ ਦੇ ਪੱਤਿਆਂ ਦਾ ਬੂਟਾ। ਸ਼ਲੀਲ ਉਹ ਤਾਂ ਬੜਾ ਮਲੈਮ ਜਿਹਾ ਹੁੰਦਾ, ਇਹ ਗੁਚੀ ਵਾਲਾ ਮਲੈਮ, ਉਹ ਲਗਾਉਣਾ ਪਏਗਾ। ਨਹੀਂ ਮਤਲਬ ਇਹ ਪਤਾ ਨਹੀਂ, ਹੁਣ CISR ਦੇ ਵਿਗਿਆਨੀ ਨੇ ਉਹ ਖੋਜ ਕਰ ਰਹੇ ਨੇ ਅੱਛਾ। ਕਿ ਉਹਨਾਂ ਨੇ ਵੇਖਿਆ ਕਿ ਜਿਹੜਾ ਉਹਦਾ ਪੱਤਿਆਂ ਦਾ ਰਸ ਹੁੰਦਾ ਹੈ ਨਾ, ਕਹਿੰਦੇ ਕਿ ਉਹਦੇ ਨਾਲ ਸ਼ਾਇਦ ਜਿਹੜਾ ਕਰੋਨਾ ਹੈ ਉਹਦੇ ਤੇ 57% ਦੀ ਅੱਛਾ, ਮਤਲਬ ਕਾਬੂ ਪਾਇਆ ਜਾ ਸਕਦਾ। ਬਾਕੀ ਖੋਜ ਚੱਲ ਰਹੀ ਹੈ, ਹੌਲੀ ਹੌਲੀ ਪਤਾ ਲੱਗ ਉਹ ਪੱਤੇ ਨੂੰ ਜੂਗਾ। ਕਰਨਾ ਕੀ ਹੈ? ਮਲਣਾ ਹੈ ਕਿ ਖਾਣਾ ਹੈ ਕਿ ਰਸ਼ ਕੱਢਣਾ ਹੈ? ਕੀ ਇਹ ਕਰਨਾ ਸਾਰਾ ਕੁਝ ਉਹ ਟ੍ਰਾਇਲ ਤੋਂ ਬਾਅਦ ਦੱਸ ਦੇਣਗੇ ਤਾਇਆ। ਹੁਣੇ ਹੀ ਦੱਸਤਾ ਤੇ ਐਵੇਂ ਹੀ ਤੂੰ ਕੁਝ ਵੀ ਨਿਚੋੜ ਕੇ ਲਾ ਲੇਗਾ। ਆਹੋ ਸਹੀ ਗੱਲ, ਜਿੰਨੇ ਨਾ ਕਰੋਨਾ ਚ ਲੋਕਾਂ ਨੇ ਕਾੜੇ ਪੀ ਲਏ ਆ ਨਾ। ਹਰ ਚੜ੍ਹਦੀ ਸਵੇਰ ਤੋਂ ਢਲਦੀ ਰਾਤ ਤਾਈਂ, ਸਾਲ ਦੇ 365 ਤੇ ਹਫਤੇ ਦੇ 7 ਦਿਨ ਸੁਣਦੇ ਰਹੋ ਆਪਣਾ ਮਾਨਯੋਗ ਤੇ ਮਨ ਪਾਉਂਦਾ ਰੇਡੀਓ, ਪੰਜਾਬੀ ਰੇਡੀਓ USA। ਲਓ ਜੀ, ਆ ਗਏ ਆ ਤੇ ਪੂਰਾ ਗਾਪ ਆ ਗਏ ਆ। ਪੰਜਾਬੀ ਰੇਡੀਓ USA ਤੇ ਖਾਸੇ ਚਾਰੇ ਪਾਸੇ। ਹਾਂ ਬਈ ਤਾਇਆ ਸਿਆ, ਹਾਂ ਕਿਵੇਂ ਆ ਫਿਰ? ਬਹੁਤ ਵਧੀਆ ਕੋਈ ਗੱਲਾਂ ਸੁਣਾ ਦੇ ਆਪਣੇ ਆਂਢ ਗੁਆਂਢ ਦੀ ਗੱਲ ਵੀ। ਗਵਾਂਢ ਦੀ ਗੱਲ ਏਦਾਂ ਹੈਗੀ ਆ ਕਿ ਮੇਰਾ ਤੇ ਧਿਆਨ ਨਾਲ ਇੰਡੀਆ ਤੇ ਰਹਿੰਦਾ ਕਿਉਂ? ਬਹੁਤ ਜ਼ਿਆਦਾ, ਜਿਵੇਂ ਤੇ ਤੇਲ ਮਹਿੰਗਾ ਹੋ ਰਿਹਾ। ਹਾਂ ਮਤਲਬ ਕਿ ਤੇਲ ਇੰਨਾ ਜ਼ਿਆਦਾ ਮਹਿੰਗਾ, ਹਾਂ ਲੋਕਾਂ ਦਾ ਵਿਕ ਗਿਆ ਲਹਿੰਗਾ। ਤਾਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਆਖਿਰਕਾਰ ਬਣੂ ਕੀ? ਬਣਨਾ ਕੀ ਇੱਥੇ ਹੈ? ਮਤਲਬ ਜਿਹੜਾ ਤੇਲ ਖਾਣ ਵਾਲਾ ਉਹ ਵੀ ਮਹਿੰਗਾ, ਤੇ ਜਿਹੜਾ ਤੇਲ ਮਤਲਬ ਵਹੀਕਲਾਂ 'ਚ ਆਪਣੇ 2 ਪਹੀਆ 4 ਪਹੀਆ ਵਾਹਨਾਂ 'ਚ ਪਾਉਣ ਵਾਲਾ ਉਹ ਵੀ ਮਹਿੰਗਾ। ਉਹ ਤੇ ਮੇਰੀ ਇੱਕ ਸਲਾਹ ਹੈ, ਮੈਂ ਕਹਿੰਦਾ ਪਿਆ ਦੇਖੋ ਤੇਲ ਤੇ ਸਸਤਾ ਨਹੀਂ ਜੀ ਹੋਣਾ, ਇਹ ਦਿਸਦਾ ਪਿਆ। ਨਵੀਆਂ ਗੱਡੀਆਂ ਖਰੀਦਣੀਆਂ ਬੰਦ ਕਰੋ, ਕਿਉਂਕਿ ਅਸੀਂ ਕੀ ਕਰਦੇ, ਨਵੀਂ ਗੱਡੀ ਖਰੀਦਦੇ ਕਿਸ਼ਤਾਂ ਤੇ। ਹੁਣ ਤੁਸੀਂ ਲੱਖ ਸਵਾ ਲੱਖ ਦੇ ਆਂਦੇ ਹੋ ਤੇ 8-9 ਹਜ਼ਾਰ ਰੁਪਏ ਕਿਸ਼ਤ ਬਣਦੀ ਹੈ। ਉਹ ਦੇਣ ਤੋਂ ਚੰਗਾ ਹੈਗਾ ਉਹ ਲੱਖ ਸਵਾ ਲੱਖ ਦੇ ਵਿੱਚ 50-60 ਹਜ਼ਾਰ ਹੋਰ ਪਾਓ, ਇੱਕ ਸੈਕਿੰਡ ਹੈਂਡ ਕਾਰ ਲਓ ਬਿਨਾਂ ਲੋਨ ਤੋਂ। ਓਕੇ, ਫਿਰ ਤੁਹਾਨੂੰ ਇਹ ਪੈਟਰੋਲ ਸਸਤਾ ਲੱਗੇਗਾ। ਪੁੱਛ ਕਿਉਂ? ਕਿਉਂਕਿ ਉਹਦੇ ਪਿੱਛੇ 9000 ਕਿਸ਼ਤ ਨਹੀਂ ਨਾ ਪੇ ਕਰਨੀ ਤੁਸੀਂ ਲੈ ਜਾ ਕੇ ਬਸ 2000 ਦਾ ਤੇਲ ਹੀ ਪਾਉਣਾ। ਸਾਡੇ ਲੋਕ ਨਾ ਉਹ ਕਿਸ਼ਤ ਜਿਹੜੀ ਹੈ ਉਹਨੂੰ ਭੁਲਾ ਬੈਂਦੇ ਨੇ, ਪਰ ਜਿਹੜਾ ਹਰ ਵਾਰੀ ਜਦੋਂ ਜਾ ਕੇ ਤੇ ਤੇਲ ਪਾਉਣਾ ਹੁੰਦਾ ਤੇ ਭਾਈ ਕਹਿੰਦਾ ਨਾ ਮੀਟਰ 'ਚ 0 ਚੈੱਕ ਕਰ ਲਓ, ਜਿਹੜਾ ਤਰਾ ਉਦੋਂ ਨਿਕਲਦਾ ਨਾ। ਮੈਂ ਤੈਨੂੰ ਦੱਸਦਾ ਇੱਕ ਹੋਰ ਚੀਜ਼, ਲੋਕਾਂ ਨੂੰ ਬੜੇ ਬੁੱਧੀਜੀਵੀ ਹੈਗੇ ਨੇ, ਆਪਣੇ ਐਕਸਪੈਰੀਮੈਂਟ ਕਰਨਗੇ, ਜਾ ਕੇ ਕਹਿਣਗੇ 1000 ਦਾ ਨਹੀਂ ਤੇਲ ਪਾਉਣਾ, 1001 ਦਾ ਪਾ। ਕਿਉਂ? ਓਡ ਨੰਬਰ ਤੇ ਨਾ ਫਿਰ ਤੇਲ ਪੂਰਾ ਪੈਂਦਾ। ਹਾਸੇ ਚਾਰੇ ਪਾਸੇ ਵਿੱਚ ਹਰਮਨ ਨਾਲ ਤਾਇਆ ਸ਼ੌਂਕੀ ਹੈ ਤੇ ਮੈਂ ਕਿਹਾ ਜੀ ਮੈਂ ਇੱਕ ਰੱਖਿਆ ਮੌਂਕੀ ਹੈ ਤਾਇਆ। ਮੇਰਾ ਦਿਲ ਕੀਤਾ ਸੀ ਮੈਂ ਕਿਹਾ ਮੌਂਕੀ ਰੱਖਾਂ। ਜੋ ਤੂੰ ਕਹਿਣਾ ਚਾਹ ਰਹੀ ਹੈ ਨਾ ਬਕਵਾਸ ਨਾ ਕਰੀ। ਮੈਂ ਕੁਝ ਵੀ ਨਹੀਂ ਕਿਹਾ ਤਾਇਆ, ਮੈਂ ਕੀ ਕਿਹਾ ਤੈਨੂੰ? ਤੇਰੀ ਵੇਅਰਡ ਸਮਾਈਲ ਦੱਸ ਰਹੀ ਹੈ, ਤੂੰ ਮੈਨੂੰ ਮੇਰੇ ਪੂਰਵਜ ਚੇਤੇ ਨਾ ਕਰਾ। ਤੁਹਾਡੇ ਵੀ ਉਹੀ ਤਾਇਆ, ਤੁਹਾਡੇ ਪੂਰਵਜ ਉਹ ਸੀ? ਸਾਰਿਆਂ ਦੇ ਪੂਰਵਜ ਬਾਂਦਰ ਸੀਗੇ, ਸਾਡੇ ਤਾਂ ਇਨਸਾਨ ਸੀ। ਤੁਹਾਡੇ ਇਹੋ ਤੁਸੀਂ ਦੇਖ ਕੇ ਆਏ ਹੋ ਨਾ, ਉਹਨਾਂ ਨੂੰ ਖੀਰਾਂ ਖਵਾ ਕੇ ਆਏ। ਨਹੀਂ, ਅਸੀਂ ਫੋਟੋਆਂ ਵੇਖਦੇ ਰਹੇ ਹਾਂ, ਉਹ ਬਾਅਦ ਚ ਬੰਦੇ ਬਣੇ। ਤਾਇਆ ਤੁਹਾਡੇ ਤਾਂ ਫੋਟੋਆਂ ਵੀ ਨਹੀਂ ਰੱਖੀਆਂ ਹੋਣੀਆਂ ਨਾ ਕਿਸੇ ਨੇ? ਰੱਖੀਆਂ ਸਾਰੇ। ਮੈਂ ਕਹਿੰਦੇ ਇਹੋ ਜਿਹੀਆਂ ਚੀਜ਼ਾਂ ਦੀ ਫੋਟੋ ਨਹੀਂ ਰੱਖੀ ਦੀ। ਨਹੀਂ ਤੇਰੇ ਮੈਂ ਥੱਪੜ ਮਾਰਾਂਗਾ। ਉਹ ਕਈ
ਹਜ਼ਾਰਾਂ ਲੱਖਾਂ ਸਾਲ ਪਹਿਲਾਂ ਜਦੋਂ ਦੁਨੀਆ 'ਚ ਇਨਸਾਨ ਬਣਿਆ ਉਹ ਏਦਾਂ ਹੀ ਸੀਗਾ। ਤਾਇਆ ਤੂੰ ਉਦੋਂ ਵੀ ਇੱਥੇ ਸੀ? ਨਹੀਂ ਮੈਨੂੰ ਜੋ ਮੈਂ ਸੁਣੀਆਂ ਨੇ ਗੱਲਾਂ। ਦੇਖਿਆ ਵੇ ਸੁਣੀ ਗੱਲ ਤੇ ਤਾਂ ਵੈਸੇ ਸਿਆਣੇ ਕਹਿੰਦੇ ਕਦੇ ਵਿਸ਼ਵਾਸ ਨਾ ਕਰੋ। ਅੱਛਾ ਫੇ ਤੂੰ ਕਿੱਦਾਂ ਫੇ ਵਿਸ਼ਵਾਸ ਕਰਾਂਗੇ ਤੁਹਾਡੇ ਇਨਸਾਨ ਹੀ ਸੀਗੇ? ਉਹ ਮੈਂ ਤਾਂ ਤਸਵੀਰਾਂ ਵੇਖੀਆਂ ਨੇ ਤੇਰੇ ਦਾਦੇ ਤੋਂ ਪੜਦਾਦੇ ਦੇ ਪੜਦਾਦੇ ਦੇ ਪੜਦਾਦੇ ਦੇ ਪੜ ਦਾਦੇ ਦੀ ਫੋਟੋ ਹੈਗੀ ਤੇ ਇੰਨੀ ਦੂਰ ਜਾਣ ਦੀ ਲੋੜ ਕੀ? ਅੱਛਾ ਉੱਥੋਂ ਹੀ ਆਏ ਆ ਨਾ ਤਾਇਆ ਸਵਾਲੋਂ ਕੋ ਤਾਇਆ ਤੈਨੂੰ ਸਮੈਲ ਨਹੀਂ ਆਈ? ਕਾਜੀ ਕੁਝ ਸੜ ਰਿਹਾ ਛੱਡ ਰਿਹਾ? ਹਾਂ ਉਹ ਤਾਰਾਂ ਸਪਾਰਕ ਹੋ ਰਹੀਆਂ ਹੁੰਦੀਆਂ। ਤੁਹਾਨੂੰ ਮੈਂ ਕਿੰਨੀ ਵਾਰ ਕਿਹਾ ਕਿ ਵਧੀਆ ਵਾਲੀ ਵਾਇਰਿੰਗ ਕਰਵਾਓ। ਤਾਇਆ ਤੇਰਾ ਦਿਲ ਸੜ ਰਿਹਾ ਨਹੀਂ ਦਿਲ ਮੈਂ ਕਿਹੜੀ ਦੱਸ ਕੋਈ ਕਾਲੀ ਚਾਹ ਪੀ ਲਈ ਆ। ਪਰ ਗੱਲ ਇਹ ਹੈ ਤਾਇਆ ਆਹੋ। ਕਿ ਛੱਡ ਬਾਕੀ ਸਾਰੀਆਂ ਨੈਗੇਟਿਵ ਗੱਲਾਂ, ਮੈਂ ਤੈਨੂੰ ਇੱਕ ਪੋਜ਼ਿਟਿਵ ਗੱਲ ਸੁਣਾਉਣੀ ਹੈ। ਸੁਣਾ ਦਿਓ। ਮੋਗਾ ਦੇ ਇੱਕ ਪਿੰਡ ਨੇ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਕੀ ਭਲਾ? ਇਹ ਪਿੰਡ ਹੈ ਪਲੂਰ। ਪਲੂਰ। ਇਹਦੇ ਚ ਨੌਜਵਾਨ ਡਾਕਟਰ ਹੈ ਅਨਵਰ ਖਾਨ। ਅੱਛਾ। ਉਹਨਾਂ ਦੀ ਅਗਵਾਈ ਦੇ ਵਿੱਚ ਪਿੰਡ ਦੇ ਮੁਸਲਮਾਨ ਪਰਿਵਾਰਾਂ ਦੇ ਵਿੱਚੋਂ ਬਣੀ ਕਮੇਟੀ ਦੇ ਉਦਮ ਦੇ ਨਾਲ ਇੱਕ ਨਵੀਂ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਵੈਰੀ ਨਾਈਸ। ਹੁਣ ਮੌਸਮ ਖਰਾਬ ਹੋ ਗਿਆ। ਓਕੇ। ਪਿੰਡ ਵਾਸੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਮੁਸਲਿਮ ਭਾਈਚਾਰੇ ਦਾ ਪ੍ਰੋਗਰਾਮ ਕਰਵਾਇਆ। ਵਾਓ ਜੀ। ਸੋ ਮਤਲਬ ਇਨ ਸ਼ਾਰਟ ਕਿ ਜਿਹੜਾ ਮਸਜਿਦ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ ਉਹਦਾ ਸਾਰਾ ਸਮਾਗਮ ਗੁਰਦੁਆਰਾ ਸਾਹਿਬ 'ਚ ਹੋਇਆ। कहते ना कि मजहब नहीं सिखाता आपस में बैर रखना। हिंदी है हम वतन है हिंदुस्तान हमारा। ਵਾਹ ਹੈ ਨਾ? ਤਾਇਆ ਸਿਆਣਾ। ਅਸਲ ਦੇ ਵਿੱਚ ਹਰ ਗ੍ਰੰਥ 'ਚ ਗੱਲ ਲਿਖੀ ਗਈ ਹੈ। ਇਹ ਹਰ ਗੱਲ ਜਿਹੜੀ ਹੈਗੀ ਹੈ ਇਹੀ ਸਮਝਾਈ ਜਾਂਦੀ ਹੈ ਕਿ everyone is one, God is one। ਪਿਆਰ ਵਧਾਓ, ਮੁਹੱਬਤ ਵਧਾਓ। ਮੁਹੱਬਤ ਤੋਂ ਵੱਡਾ ਕੋਈ ਧਰਮ ਨਹੀਂ ਹੈਗਾ। ਮੁਹੱਬਤ ਦੇ ਨਾਲ ਨਾਲ ਬਾਕੀ ਧਰਮ ਚੱਲਦੇ ਆ, ਹੈ ਨਾ। ਸ਼ਬਦ ਜ਼ਿਆਦਾ ਨਹੀਂ ਸਿਆਣਾ ਹੋ ਗਿਆ ਮੈਂ, ਤਾਂ ਹੀ ਤਾਂ ਮੈਂ ਚੁੱਪ ਸੀ, ਹੈ ਨਾ, ਕਿ ਅੱਜ ਨਹੀਂ ਕੁਝ ਬੋਲਣਾ ਵਿੱਚ। ਸਾਰੀ ਰਾਤ ਪੈਗੇ ਚੱਲਣੇ ਮਿੱਤਰਾਂ ਜਾਰੂ ਅੱਜ ਨੀਂਦ ਪੀਣੀ ਹੈ। ਇਹ ਪਰਮੇਸ਼ਵਰ ਵਰਮਾ ਦਾ ਗਾਣਾ ਹੈ। ਤਾਂ ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੇ ਗਾਣੇ ਗਾਉਂਦੇ ਨੂੰ? ਨਹੀਂ ਮੈਂ ਸੁਣਿਆ ਜੇ ਮੈਂ ਗਾ ਲਿਆ। ਨੀਂਦ ਪੀਣੀ ਆ ਉੱਥੇ ਪੀਣ ਪਿਆਉਣ ਦੀਆਂ ਗੱਲਾਂ ਨਾ ਕਰਿਆ ਕਰ। ਮੈਂ ਉਹੀ ਸੋਚਿਆ ਕਿ ਸਾਰੀ ਰਾਤ ਚੱਲ ਰਹੇ ਹੈਗੇ ਆ। ਤੇਰਾ ਲੀਵਰ ਹੈਗਾ ਕਿ ਟੈਂਕੀ ਇੱਕ ਦਿਨ ਕੁਝ ਹੁੰਦਾ ਹੀ ਨਹੀਂ ਪਿਆ। ਕੀ ਪਤਾ ਇਹ ਤਾਇਆ। ਉਹੀ ਲੋਕ ਹੁੰਦੇ ਜਿਹੜੇ ਨਾ ਮਤਲਬ ਕਿ ਆਪਣੇ ਚਾਰ ਸ਼ਰਾਬੀ ਦੋਸਤਾਂ ਕੋ ਬੈਠ ਜਾਂਦੇ ਆ। ਪੈਗ ਇਹਨਾਂ ਨੇ ਮੋਇਆ ਲਾਣਾ ਹੁੰਦਾ, ਚਖਣਾ ਸਾਰਾ ਖਾ ਜਾਂਦੇ ਆ। ਕੀ ਖਾ ਜਾਂਦੇ? ਚਖਣਾ। ਉਹ ਕੀ ਹੁੰਦਾ? ਮਤਲਬ ਕਿ ਜਾਂ ਨਮਕੀਨ, ਖੀਰੇ, ਤਰਾਂ ਤੁਰਾਂ, ਦਹੀਂ ਭੱਲੇ ਜੋ ਵੀ ਮੰਗਾਇਆ ਹੁੰਦਾ ਨਾਲ ਖਾਣ ਪੀਣ ਨੂੰ, ਇਹ ਸਾਰਾ ਡੱਪ ਜਾਣਗੇ। ਪੈਗ ਇੱਕ ਨਹੀਂ ਲਾਣਾ ਹੁੰਦਾ। ਹਾਂ। ਤੇ ਜਿਹੜੇ ਸ਼ੋ ਸ਼ੂ ਖੂ ਕਰਦੇ ਨਾ ਉਹੀ ਹੁੰਦੇ ਆ। ਕਿਉਂਕਿ ਜਿਹੜਾ ਬੰਦਾ ਖਾਣ ਪੀਣ ਵਾਲਾ ਹੁੰਦਾ ਨਾ ਉਹ ਕੁਝ ਨਹੀਂ ਬੋਲਦਾ। ਉਹ ਅਸਲ 'ਚ ਪੀਂਦਾ ਹੀ ਕਿਉਂ ਆ? ਤਾਂ ਕਿ ਉਹ ਆਪਣੇ ਆਪ ਨਾਲ ਗੱਲਾਂ ਕਰ ਸਕੇ। ਤਾਇਆ ਪੀਣੀ ਨਹੀਂ ਚਾਹੀਦੀ। ਮੈਂ ਤੇ ਆਪ ਕਹਿੰਦਾ ਨਹੀਂ ਪੀਣੀ ਚਾਹੀਦੀ ਹੈਗੀ। ਮੈਂ ਹਰ ਵਾਰੀ ਕਹਿੰਦਾ ਵਾ, ਪਰ ਮੇਰੀ ਸਰਕਾਰ ਮੰਨੇ ਤਾਂ ਨਾ। ਸਰਕਾਰ ਬਣਾਣੀ ਬੰਦ ਕਰ ਦੇ, ਲੋਕੀ ਖਰੀਦਣੀ ਬੰਦ ਕਰ ਦੇਣਗੇ। ਆ ਕੀ ਗੱਲ ਹੋਈ? ਦੇਖੋ ਜੀ, ਸਪਲਾਈ ਨਹੀਂ ਹੋਏਗੀ, ਡਿਮਾਂਡ ਕਿੱਥੋਂ ਕਰ ਲੋਗੇ? ਤਾਇਆ ਪਲੀਜ਼ ਇਹ ਤਾਂ ਬੰਦੇ ਦੇ ਉੱਤੇ ਬਣਦੀ ਚੀਜ਼ ਹੈ ਵੀ ਉਧਰ ਦੁੱਧ ਵੀ ਵਿਕਦਾ, ਦਾਰੂ ਵੀ ਵਿਕਦੀ। ਤੁਸੀਂ ਕੀ ਪੀਣਾ ਹੈ? ਦੇਖੋ ਤੁਹਾਡੀ ਸ਼ੇਰ ਮਰਜ਼ੀ। ਸਾਹਮਣੇ ਮੀਟ ਰੱਖੋਗੇ, ਸ਼ੇਰ ਤਾਂ ਖਾਏਗਾ। ਉਹ ਐ ਤੇ ਕਹੂਗਾ ਨਹੀਂ ਐ ਕਰੋ ਮੈਨੂੰ ਅੱਜ ਘੀਆ ਦੇ ਦਿਓ। ਤਾਇਆ ਘਰ ਵਾਲੀ ਦੇ ਸਾਹਮਣੇ ਤਾਂ ਬੜਾ ਚੂਹਾ ਬਣਦਾ, ਹੁਣ ਤੈਨੂੰ ਸ਼ੇਰ ਚੇਤੇ ਆਉਂਦਾ। ਉਹ ਮੈਂ ਤਾਂ ਬਣ ਜਾਵਾਂ ਕਿ ਘੁਰਦੇ 'ਚ ਮੈਂ ਲੁਕ ਜਾਣਾ ਜਾ ਕੇ। ਤਾਇਆ ਹੈ ਅੱਛਾ ਜਿਹਾ ਗਾਣਾ ਸੁਣਾ ਕੋਈ। ਹੈ ਅੱਛਾ ਜਿਹਾ ਗਾਣਾ। ਜਬ ਹਮ ਜਵਾ ਉਹ ਹੋਗੇ। ਭਰਾਵਾ ਅੱਛਾ ਕਿਆ ਸੀ ਤਾਇਆ? ਕਿੱਥੋਂ ਸ਼ੁਰੂ ਹੋਇਆ ਤੂੰ? ਤੇ ਜਵਾਨੀ ਮਾੜੀ ਗੱਲ ਹੈ। ਨਹੀਂ ਅੱਛੀ ਗੱਲ ਹੈ, ਪਰ ਕੋਈ ਪੰਜਾਬੀ ਗਾਣਾ ਸੁਣਾ। ਪੰਜਾਬੀ? ਜਦੋਂ ਅਸੀਂ ਜਵਾਨ ਤਾਇਆ, ਹੋਵਾਂਗੇ ਮੈਂ ਤੈਨੂੰ ਪਤਾ ਨਹੀਂ ਕਹਾਂ ਹੋਵਾਂਗੇ। ਕਹਾਂ ਕੀ ਹੁੰਦਾ ਹੈ? ਹਾਂ ਮਤਲਬ ਕਿ ਪਤਾ ਨਹੀਂ ਕਿੱਥੇ ਹੋਵਾਂਗੇ। ਚਲੋ ਜਦੋਂ ਅਸੀਂ ਜਮਾ ਹੋਵਾਂਗੇ ਆਹਾ। ਤੂੰ ਮੈਂ ਕਿਤੇ ਗਾਂ ਹੋਵਾਂਗੇ। ਆਏ ਹਾਏ ਹਾਏ ਹਾਏ। ਜਦੋਂ ਤੂੰ ਮੈਨੂੰ ਮਿਲੇਂਗੀ ਤੇ ਫਰਿਆਦ ਕਰੇਂਗੀ। ਹਾਂ ਆਪਣੇ ਐਕਸ ਬॉयਫ੍ਰੈਂਡ ਨੂੰ ਨਹੀਂ ਯਾਦ ਕਰੇਂਗੀ। ਮੈਂ ਕਿਹਾ ਸ਼ਾਇਦ ਕਹਿਣ ਲੱਗਿਆ ਸੀ ਕਿ ਆਪਣੇ ਬੱਚਿਆਂ ਨੂੰ ਮਾਮਾ ਕਹਿ ਕੇ ਸੰਵਾਦ ਕਰੇਗੀ। ਚੁੱਪ ਕਰ ਜਿਹੜੇ ਬੋਤਾ ਤੂੰ ਲਿਟਰੇਚਰ ਵਾਲੀ ਨਾ ਬਣਿਆ ਕਰ। ਸਵਾਦ ਅਫਸ਼ਾਜ ਪਤਾ ਨਹੀਂ ਕੀ ਬੋਲ ਜਾਂਦੀ। ਵੈਲਕਮ ਬੈਕ ਟੂ ਹਾਸ਼ੇ ਚਾਰੇ ਪਾਸ਼ੇ। ਮੈਂ ਹਟਾਇਆ ਸ਼ੌਂਕੀ ਤੁਹਾਡੇ ਨਾਲ ਤੇ ਮੈਂ ਜਿੱਦਾਂ ਕਹਿੰਦਾ ਕਿ ਮੇਰੇ ਨਾਲ ਬੈਠੀ ਹੋਈ ਹੈ। ਇੰਨਾ ਬਣਾ ਕੇ ਮੂੰਹ ਨਾ ਬੋਲ ਕਿਉਂਕਿ ਹੁਣ ਜਾਣ ਦਾ ਵੇਲਾ। ਹਾਂ ਮੈਂ ਤਾਈਓ ਮੈਂ ਤੂੰ ਵੀ ਲੇਟ ਹੀ ਸਟਾਰਟ ਹੋਣਾ। ਚਲੋ ਕੋਈ ਚੱਕਰ ਨਹੀਂ ਹੈ, ਇੰਜਨ ਪੁਰਾਣਾ ਨਾ ਮੇਰਾ। ਹਾਂ ਥੋੜਾ ਗਰਮ ਹੋਣ ਨੂੰ ਟਾਈਮ ਲੱਗਦਾ। ਹਾਂ ਕੋਈ ਗੱਲ ਨਹੀਂ, ਅੱਗੇ ਤੋਂ ਤੈਨੂੰ ਤੀਲੀ ਲਾ ਕੇ ਆਇਆ ਕਰਾਂਗੇ। ਹਾਂ ਤੈਨੂੰ ਨਾ ਲਾਵਾਂ ਤੀਲੀ ਮੈਂ ਤੇਰੇ ਸਿਰ ਤੇ ਬੋਕਰ ਬੰਨ ਕੇ ਇਹਨੂੰ ਮੈਂ ਹੱਥ ਲਾ ਕੇ। ਬੋਕਰ ਪਤਾ ਕੀ ਹੁੰਦੀ ਹੈ? ਪਤਾ ਹੈ ਮੈਨੂੰ। ਕੀ? ਹਾਂ ਝਾੜੂ। ਹਾਂ ਸਾਡੇ ਉਧਰ ਬੋਕਰ ਕਹਿੰਦੇ ਆ। ਪਤਾ ਹੈ ਮੈਨੂੰ। ਹਾਂ ਤੇ ਜਿਹੜਾ ਉਹ ਹੁੰਦਾ ਨਾ ਵਾਈਪਰ ਹੁੰਦਾ, ਵਾਈਪਰ ਸਾਡੇ ਉਧਰ ਰੈਂਬੋ ਕਹਿੰਦੇ, ਰੈਂਬੋ। ਸਾਡੇ ਤਾਂ ਕੁੱਤੇ ਨੂੰ ਰੈਂਬੋ ਕਹਿੰਦੇ। ਤੇ ਕੰਮ ਤਾਂ ਦੋਵਾਂ ਦਾ ਇੱਕੋ ਜਿਹਾ ਹੀ ਹੈਗਾ, ਫਰਸ਼ ਨੂੰ ਸਾਫ਼ ਕਰਦਾ। ਤਾਇਆ ਚੱਲ ਨਾ ਚਲੀਏ। ਬਾਏ ਬਾਏ, ਟੇਕ ਕੇਅਰ। ਗੱਲ ਮਿਲਦੇ ਆ। ਤੇਰਾ ਤੇ ਵਿਆਹ ਹੀ ਹੋਣਾ ਮਾਝੇ ਚ, ਵੇਖੀ ਉਦੋਂ ਵੇਖੀ ਨਾਗਿਨ ਡਾਂਸ ਕਰਾਂਗਾ ਆ ਕੇ। ਬਾਏ ਮਿਸ ਮੀ।